ਆਦਾਬ ਤੇ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ Facebook, YouTube, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। मैं हाँ आप सब दे नाल मौजूद परवीन मसूद ते मेरे नाल साथ देने ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਅਦਾਬ, ਸਤਿ ਸ੍ਰੀ ਅਕਾਲ ਔਰ ਸਾਡੇ ਦੋਵਾਂ ਵੱਲੋਂ ਈਦ ਮੁਬਾਰਕ। ਅੱਜ ਹੀ ਅਮਰੀਕਾ ਦੇ ਵਿੱਚ 20 ਮਾਰਚ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 21 ਮਾਰਚ ਸਾਲ 2026 ਔਰ ਈਦ ਦਾ ਦਿਨ ਜਿਹੜਾ ਉਹ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਇਹ ਖਬਰਾਂ ਪ੍ਰਵੀਨ ਅਸੀਂ ਆਪਣੇ ਦਰਸ਼ਕਾਂ, ਆਪਣੇ ਸਰੋਤਿਆਂ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਸਮੇਤ ਪੰਜਾਬੀ ਰੇਡੀਓ USA ਦੇ Facebook, YouTube, Instagram ਤੇ ਵੀ ਪੇਸ਼ ਕਰਨੇ। ਹਫ਼ਤੇ 5 ਦਿਨ ਖਬਰਾਂ ਹੁੰਦੀਆਂ ਨੇ ਮੰਡੇ ਟੂ ਫਰਾਈਡੇ। ਤੇ ਜੇ ਤੁਸੀਂ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408-272 5200 4082725200। ਵਧਦੇ ਖਬਰਾਂ ਹਲੇ ਪਹਿਲੀ ਖਬਰ ਹੀ ਮਸੂਦ ਅਮਰੀਕਾ 'ਚ ਅੱਜ ਈਦ ਆ ਤੇ ਪਾਕਿਸਤਾਨ 'ਚ ਵੀ ਅੱਜ ਹੀ ਈਦ ਆ। ਪਾਕਿਸਤਾਨ 'ਚ ਤਾਂ ਇੱਕ ਦਿਨ ਬਾਅਦ ਨਹੀਂ ਹੁੰਦੀ ਹੈਗੀ। ਜੀ ਬਿਲਕੁਲ ਜੀ, ਤੁਹਾਨੂੰ ਹੁਣ ਕਹਿਣਾ ਚਾਹੀਦਾ ਸੀ ਜਿਸ ਵੇਲੇ ਅਸੀਂ ਇਹ ਖਬਰਾਂ ਪੜ੍ਹਾਂਗੇ ਅਮਰੀਕਾ 'ਚ ਅੱਜ ਈਦ ਸੀ ਤੇ ਪਾਕਿਸਤਾਨ 'ਚ ਅੱਜ ਈਦ ਹੈ। ਸੋ ਪਾਕਿਸਤਾਨ 'ਚ ਔਰ ਦੁਨੀਆ ਭਰ 'ਚ ਬਹੁਤੇ ਮੁਲਕਾਂ ਦੇ ਵਿੱਚ ਈਦ ਦਾ ਤਿਉਹਾਰ ਜਿਹੜਾ ਐਰਕੀ 30 ਰੋਜ਼ੇ ਪੂਰੇ ਹੋਣ ਤੋਂ ਬਾਅਦ ਆ। ਪਿਛਲੇ 2 ਸਾਲਾਂ ਤੋਂ 29 ਰੋਜ਼ਿਆਂ ਤੋਂ ਬਾਅਦ ਈਦ ਆਈ ਔਰ ਐਰਕੀ ਹੈ ਜਿਹੜੀ ਉਹ 30 ਰੋਜ਼ਿਆਂ ਤੋਂ ਬਾਅਦ ਆਈ। ਅਫਗਾਨਿਸਤਾਨ ਇੱਕ ਵਾਹਦ ਇਸਲਾਮੀ ਮੁਲਕ ਸੀਗਾ ਜਿਹਨੇ ਪਹਿਲੇ ਈਦ ਕੀਤੀ ਔਰ ਬਾਕੀ ਦੁਨੀਆ ਜਿਹੜੀ ਉਹ ਅੱਜ ਕਰਨ ਡਈ। ਸੋ ਸਾਡੇ ਵੱਲੋਂ ਸਭ ਸਾਡੇ ਸਰੋਤਿਆਂ ਨੂੰ, ਸਭ ਦਰਸ਼ਕਾਂ ਨੂੰ ਜਿਹੜੇ ਮੁਸਲਮਾਨ ਭਾਈਚਾਰੇ ਦੇ ਨਾਲ ਤਾਲੁਕ ਵਾਸਤਾ ਰੱਖਦੇ ਨੇ ਔਰ ਜਿਨ੍ਹਾਂ ਦੀ ਅੱਜ ਈਦ ਹੈ ਉਹਨਾਂ ਨੂੰ ਪੰਜਾਬੀ ਰੇਡੀਓ USA ਦੀ ਸਾਰੀ ਸਮੁੱਚੀ ਟੀਮ ਵੱਲੋਂ ਅੱਜ ਦੇ ਦਿਹਾੜ ਮੌਕੇ ਈਦ ਮੁਬਾਰਕ ਔਰ ਆਸ ਕਰਨੇ ਹੈ ਕਿ ਈਦ ਵਧੀਆ ਗੁਜ਼ਰ ਰਹੀ ਹੋਏਗੀ। ਔਰ ਪਾਕਿਸਤਾਨ ਦੇ ਵਿੱਚ ਜੀ ਜ਼ਾਹਿਰ ਹੈ ਕਿ ਐਰਕੀ ਚੰਨ ਦਿਸਣ ਦਾ ਮਾਮਲਾ ਸੀਗਾ। ਕੱਲ ਅਸੀਂ ਦੱਸ ਦਿੱਤਾ ਸੀਗਾ ਚੰਨ ਨਹੀਂ ਦਿਸਿਆ। ਸੋ ਇਸ ਕਰਕੇ ਪਾਕਿਸਤਾਨ 'ਚ 21 ਮਾਰਚ ਦੀ ਈਦ ਹੈ ਔਰ ਐਰਕੀ 30 ਰੋਜ਼ੇ ਨੇ ਜਿਹੜੇ ਪੂਰੇ ਹੋਏ। ਔਰ ਵੱਡੀ ਗੱਲ ਉਹ ਜਿਹੜੀ ਕੱਲ ਦੱਸੀ ਕਿ ਐਰਕੀ ਮੌਲਾਨਾ ਪੋਪਲ ਜ਼ਈ ਹੋਣੇ ਨੇ ਜਿਹੜੇ ਉਹਨਾਂ ਨੇ ਵੀ ਈਦ ਨਾਲ ਕੀਤੀ ਹੈ। ਪਰ ਕੱਲ ਸਾਨੂੰ ਇਹ ਵੀ ਇਤਲਾਵਾਂ ਲੱਭੀਆਂ ਨੇ ਕਿ ਫਿਰ ਵੀ ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾਨ ਦੇ ਕੁਝ ਇਲਾਕਿਆਂ 'ਚ ਲੋਕਾਂ ਨੇ ਈਦ ਵੱਖਰੀ ਕੀਤੀ ਹੈ। ਯਾਨੀ ਇਹ ਤਰੋਟਣ ਰਹੀ ਹੈ ਸਰਕਾਰੀ ਪੱਧਰ ਦੇ ਉੱਤੇ ਤੇ ਇੱਕ ਹੋਈ ਹੈ। ਪਰ ਕੁਝ ਲੋਕਾਂ ਨੇ ਜਿਨ੍ਹਾਂ ਦੀ ਆਪਣੀ ਮਰਜ਼ੀ ਚੱਲਦੀ ਸੀ, ਜਿਨ੍ਹਾਂ ਦਾ ਜ਼ਰਾ ਧਾਰਮਿਕ ਜ਼ੋਰ ਚੱਲਦਾ ਸੀਗਾ, ਉਹਨਾਂ ਨੇ ਕੀਤੀ। ਬਹਰਹਾਲ ਜੀ ਈਦ ਦਾ ਤਿਉਹਾਰ ਜਿਹੜਾ ਇਹਦੀਆਂ ਸਭ ਨੂੰ ਵਧਾਈਆਂ ਜੀ। ਈਰਾਨ ਦੇ ਨਵੇਂ ਸੁਪਰੀਮ ਲੀਡਰ ਨੇ 9 ਸਫ਼ਿਆਂ ਦਾ ਇੱਕ ਸੁਨੇਹਾ ਸਰਕਾਰੀ ਟੀਵੀ ਤੇ ਪੜ੍ਹਿਆ ਹੈ ਜਿਹਦੇ 'ਚ ਪਾਕਿਸਤਾਨ ਦਾ ਵਿਸ਼ੇਸ਼ ਜ਼ਿਕਰ ਹੈ। ਕੀ ਜਾਣਕਾਰੀ ਹੈ? ਇਹ 9 ਸਫ਼ਿਆਂ ਦਾ ਜਿਹੜਾ ਜ਼ਿਕਰ ਹੈ ਇਹ ਉਹਨਾਂ ਨੇ ਆਪਣੇ ਪਿਓ ਵੱਲੋਂ ਲਿਖੀਆਂ ਹੋਈਆਂ ਕੁਝ ਵਸੀਅਤਾਂ ਔਰ ਕੋਈ ਆਪਣਾ ਸੁਣਾਇਆ ਕਿਉਂਕਿ ਨਵਾਂ ਸੁਪਰੀਮ ਲੀਡਰ ਹੈ, ਇਸ ਕਰਕੇ ਇਹ ਸਭ ਦੇ ਸਾਹਮਣੇ ਪੜ੍ਹੀਆਂ। ਔਰ ਐਨ ਉਸ ਮੌਕੇ ਇਹ ਕੰਮ ਹੋਇਆ ਹੈ ਜਦੋਂ ਡੋਨਲਡ ਟਰੰਪ ਹੋਣਾ ਦਾ ਇਹ ਬਿਆਨ ਸਾਹਮਣੇ ਆਇਆ ਹੈ। BBC ਰਿਪੋਰਟ ਕਰ ਰਿਹਾ ਹੈ ਕਿ ਅਸੀਂ ਤੇ ਈਰਾਨ ਦੇ ਨਾਲ ਗੱਲਬਾਤ ਕਰਨ ਨੂੰ ਤਿਆਰ ਹਾਂ ਪਰ ਈਰਾਨ 'ਚ ਗੱਲਬਾਤ ਕਰਨ ਲਈ ਕੋਈ ਲੀਡਰ ਹੀ ਨਹੀਂ ਰਿਹਾ। ਅਸੀਂ ਸਾਰੇ ਮਾਰ ਦਿੱਤੇ ਨੇ। ਹੁਣ ਉਹਨਾਂ ਦਾ ਜਿਹੜੇ ਮੁਸ਼ਤਬਾ ਖਾਮਨਾਈ ਹੋਣੇ ਨੇ, ਇਹਨਾਂ ਨੇ 9 ਸਫ਼ਿਆਂ ਦੇ ਵਿੱਚ ਆਖਿਆ ਹੈ ਕਿ ਇਹ ਜਿਹੜਾ ਸੁਨਾਹ ਸੀਗਾ ਇਹ ਨੌਰੋਜ਼ ਈਦ ਮੌਕੇ ਵੀ ਇਹ ਸੁਨਾਹ ਸੀਗਾ। ਉਹਨਾਂ ਆਖਿਆ ਕਿ ਸਾਡੇ ਰੋਜ਼ਿਆਂ ਦੇ ਮਹੀਨੇ ਦੇ ਵਿੱਚ ਸਾਡੇ ਉੱਤੇ ਹਮਲਾ ਕੀਤਾ ਗਿਆ, ਅਸੀਂ ਰੋਜ਼ੇ ਵੀ ਰੱਖੇ, ਅਸੀਂ ਜਹਾਦ ਵੀ ਕੀਤਾ। ਸੋ ਧਾਰਮਿਕ ਤੌਰ ਤੇ ਬਹੁਤ ਇਮੋਸ਼ਨਲ ਇਹ ਗੱਲਬਾਤ ਆ ਜਿਹੜੀ ਉਹਨਾਂ ਨੇ ਕੀਤੀ। ਨਾਲ ਹੀ ਉਹਨਾਂ ਨੇ ਆਖਿਆ ਕਿ ਇਸਰਾਈਲ ਇਸ ਵੇਲੇ ਈਰਾਨ ਲੜਾਈ ਦੇ ਵਿੱਚ ਗਵਾਂਢੀ ਮੁਲਕਾਂ ਦੇ ਤੇ ਸਾਡੇ ਵਿਚਕਾਰ, ਉਹਨਾਂ ਦੀ ਮੁਰਾਦ ਹੈ ਅਰਬ ਵਰਲਡ ਤੋਂ, ਸਾਊਦੀ ਅਰਬ, ਬਹਿਰੇਨ, ਕਤਰ, UAE, ਲਬਨਾਨ, ਇਹ ਬਾਕੀ ਜਿੰਨੇ ਇਸਲਾਮਿਕ ਕੰਟਰੀ ਅਰਾਊਂਡ 'ਚ, ਉਹਨੇ ਆਖਿਆ ਕਿ ਸਾਡੇ 'ਚ ਤੇ ਉਹਨਾਂ 'ਚ ਦੂਰੀਆਂ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਨਾਲ ਹੀ ਉਹਨਾਂ ਨੇ ਫਿਰ ਪਾਕਿਸਤਾਨ ਦਾ ਵਿਸ਼ੇਸ਼ ਜ਼ਿਕਰ ਜਦੋਂ ਕੀਤਾ ਤੇ ਉਹਨਾਂ ਨੇ ਆਖਿਆ ਕਿ ਮੇਰਾ ਪਿਓ ਆ ਜਿਹੜਾ ਉਹ ਪਾਕਿਸਤਾਨ ਦੀ ਬੜੀ ਦਿਲੋਂ ਕਦਰ ਕਰਦਾ ਸੀਗਾ। ਪਾਕਿਸਤਾਨ ਇੱਕ ਅਜ਼ੀਮ ਮੁਲਕ ਹੈ ਔਰ ਆਇਤੁੱਲਾ ਖਾਮਨਾਈ ਹੋਣੇ ਜਿਹੜੇ ਕਿ ਮਾਰ ਦਿੱਤੇ ਗਏ ਨੇ, ਉਹਨਾਂ ਨੂੰ ਉਹ ਪਾਕਿਸਤਾਨ ਬੜਾ ਦਿਲੋਂ ਅਜ਼ੀਜ਼ ਸੀਗਾ। ਪਾਕਿਸਤਾਨ ਦੇ ਹੱਕ ਦੇ ਵਿੱਚ ਗੱਲਾਂ ਠੀਕ ਜਾ ਰਹੀਆਂ ਨੇ। ਉਦੋਂ ਜਦੋਂ ਆਬਨਾਏ ਹਰਮ ਬੰਦ ਹੈ, ਪਾਕਿਸਤਾਨ ਦਾ ਇੱਕ ਟੈਂਕਰ ਉਤੋਂ ਨਿਕਲਿਆ ਹੈ, ਇਹ ਇੱਕ ਗੁੱਡ ਜਸਚਰ ਆਇਆ। ਜਦ ਕਿ ਪਾਕਿਸਤਾਨ ਆਪ ਵੀ ਪ੍ਰਵੀਨ ਦਾਵਾ ਕਰ ਰਿਹਾ ਹੈ ਕਿ ਸਾਊਦੀ ਅਰਬ ਔਰ ਬਾਕੀ ਸਾਰੇ ਮਾਮਲੇ ਨੇ ਜਿਹੜੇ ਉਹਨਾਂ ਦੇ ਉੱਤੇ ਅਸੀਂ ਚਾਹੁੰਦੇ ਹਾਂ ਕਿ ਕਮ ਸੇ ਕਮ ਇਹ ਹਮਲੇ ਰੁਕਣ, ਇਹ ਲੜਾਈ ਹੈ ਜਿਹੜੀ ਇਹ ਵਧੇ ਨਾ। ਇਹ ਵੀ ਖਬਰਾਂ ਨੇ ਕਿ ਸਾਊਦੀ ਅਰਬ ਔਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਹਮਲੇ ਤੇ ਹੋਏ ਪਰ ਈਰਾਨ ਦਾ ਇਹ ਕਹਿਣਾ ਇਹ ਹਮਲੇ ਮੈਂ ਨਹੀਂ ਕੀਤੇ। ਪਰ ਹੁਣ ਤਾਜ਼ਾ ਤਰੀਨ ਜਿਹੜੇ ਹਮਲੇ ਹੋਏ ਨੇ, ਜਿਹੜਾ ਇਹ ਸਾਰਾ ਇਸਰਾਈਲ ਵੱਲੋਂ ਦਾਵਾ ਕੀਤਾ ਗਿਆ, ਉਸ ਤੋਂ ਬਾਅਦ ਈਰਾਨ ਨੇ ਇੱਕ ਬੜਾ ਖਤਰਨਾਕ ਐਲਾਨ ਕੀਤਾ ਹੈ ਔਰ ਐਲਾਨ ਇਹ ਕੀਤਾ ਹੈ ਕਿ ਅਸੀਂ ਹੁਣ ਤੁਰਨ ਫਿਰਨ ਵਾਲੀਆਂ ਜਿੰਨੀਆਂ ਅਵਾਮੀ ਥਾਵਾਂ ਨੇ ਗਵਾਂਢੀ ਮੁਲਕਾਂ 'ਚ ਉਹਨਾਂ ਨੂੰ ਨਿਸ਼ਾਨਾ ਬਣਾਵਾਂਗੇ। ਇਹਦੇ 'ਚ ਸਿਰਫ ਇਸਰਾਈਲ ਨਹੀਂ ਹੈ, ਇਹਦੇ 'ਚ ਉਹਨਾਂ ਆਖਿਆ ਸੀ ਸਾਊਦੀ ਅਰਬ ਵੀ। ਬਾਕੀ ਇਹ ਜਵਾਬ ਹੈ ਜਿਹੜਾ ਇਹਦੇ ਤੋਂ ਇਹ ਹੈ ਕਿ ਹਰ ਉਹ ਮੁਲਕ ਜਿੱਥੋਂ ਸਾਡੇ ਤੇ ਹਮਲਾ ਹੋਣ ਡਿਆ ਹੈ ਉਸ ਮੁਲਕ ਦੇ ਹੁਣ ਅਵਾਮੀ ਥਾਂ ਟਿਕਾਣੇ ਨੇ ਜਿਹੜੇ ਅਸੀਂ ਉਹਨਾਂ ਨੂੰ ਨਿਸ਼ਾਨਾ ਬਣਾਉਣ ਲੱਗੇ ਹਾਂ। ਪਹਿਲਾਂ ਤਾਂ ਸਾਨੂੰ ਇਹ ਸੀਗਾ ਕਿ ਅਮਰੀਕੀ ਅੱਡੇ ਅਸੀਂ ਨਿਸ਼ਾਨੇ ਬਣਾਉਣ ਦੇ। ਖਤਰਨਾਕ ਬਿਆਨ ਹੈ ਜਿਹੜਾ ਇਹ ਸਾਹਮਣੇ ਆ। ਸੋ ਇਹਦੇ 'ਚ ਇਹ ਪਾਕਿਸਤਾਨ ਦਾ ਵੀ ਗੋਲਮੋਲ ਜ਼ਿਕਰ ਹੈ ਸੀਗਾ ਜੀ। CCD ਨੇ ਇੱਕ ਵੱਡੀ ਕਾਰਵਾਈ ਦੌਰਾਨ ਰੇਲਵੇ ਲਾਈਨਾਂ ਉਡਾਉਣ ਵਾਲੇ 5 ਆਤੰਕਗਰਦਾਂ ਨੂੰ ਗ੍ਰਿਫਤਾਰ ਕੀਤਾ ਹੈ। ਕੀ ਜਾਣਕਾਰੀ?
ਜਾਣਕਾਰੀ ਇਹ ਜੀ ਇਹ ਲਾਈਨਾਂ ਦੇ ਉੱਤੇ ਧਮਾਕੇ ਕਰਦੇ ਸਨ, ਧਮਾਕੇ ਕਰਕੇ ਲਾਈਨ ਉਡਾ ਦਿੰਦੇ ਸਨ ਔਰ ਉਸ ਤੋਂ ਬਾਅਦ ਗੱਡੀਆਂ ਜਾਂ ਤੇ ਰੁਕ ਜਾਂਦੀਆਂ ਸੀਗੀਆਂ, ਫਿਰ ਉੱਥੇ ਲੁੱਟਮਾਰ ਹੁੰਦੀ ਸੀ ਜਾਂ ਫਾਇਰਿੰਗ ਹੁੰਦੀ ਸੀ, ਜਿੱਦਾਂ ਜਾਫਰ ਐਕਸਪ੍ਰੈਸ ਦੇ ਨਾਲ ਉੱਥੇ ਬਲੋਚਿਸਤਾਨ 'ਚ ਹੋਇਆ ਜਾਂ ਫਿਰ ਉਹਨਾਂ ਗੱਡੀਆਂ ਨੂੰ ਲੁੱਟਿਆ ਜਾਂਦਾ ਸੀਗਾ। ਹੋਰ ਕੁਛ ਨਹੀਂ ਤੇ ਗੱਡੀਆਂ ਸਪੀਡ ਦੇ ਨਾਲ ਹੁੰਦੀਆਂ ਸੀਗੀਆਂ, ਜਦੋਂ ਨੇੜੇ ਆਉਂਦੀਆਂ ਸੀ ਉਦੋਂ ਧਮਾਕਾ ਕੀਤਾ ਜਾਂਦਾ ਸੀ, ਪੂਰੀ ਗੱਡੀ ਪਟੜੀ ਤੋਂ ਥੱਲੇ ਉਲਟ ਜਾਂਦੀ ਸੀ, ਤਬਾਹੀ ਫਿਰਦੀ ਸੀ, ਹਲਾਕਤਾਂ ਹੁੰਦੀਆਂ ਸੀਗੀਆਂ। ਸੋ CCD ਨੇ ਉਹ ਇਹ ਰਲ ਕੇ ਇੱਕ ਕਹਿ ਲਵੋ ਕਿ ਇੰਟੈਲੀਜੈਂਟ ਬੇਸ ਕਾਰਵਾਈ ਕੀਤੀ ਹੈ ਔਰ गिरफ्तार ਕੀਤੇ ਗਏ ਇਹ ਜਿਹੜੇ 5 ਅਤਗਰਦ ਨੇ। ਇਹਨਾਂ ਦਾ ਤਾਲੁਕ ਪਾਬੰਦੀ ਲੱਗੀ ਅਤਗਰਦ ਬਲੋਚ ਤਨਜ਼ੀਮ ਬਲੋਚ ਰਿਪਬਲਿਕ ਗਾਰਡਸ ਦੇ ਨਾਲ ਦੱਸਿਆ ਜਾ ਰਿਹਾ ਹੈ। ਇਹਨਾਂ ਦੇ ਕਬਜ਼ੇ ਦੇ ਵਿੱਚੋਂ ਬਰੂਦੀ ਮਵਾਦ ਜਿਹੜਾ ਜਾਂ ਬਰੂਦੀ ਸ਼ੈਵਨ ਜਿਹੜੀਆਂ ਉਹ ਭਾਰੀ ਅਸਲਾ ਐਮੂਨੇਸ਼ਨ ਇਹ ਸਭ ਕੁਝ ਬਰਾਮਦ ਕਰਨ ਦਾ ਦਾਅਵਾ ਕੀਤਾ ਜਾ ਰਿਹਾ। गिरफ्तार ਕੀਤੇ ਗਏ ਨੇ ਜਿਹੜੇ ਉਹਦੇ ਚ ਆਖਿਆ ਗਿਆ ਕਿ ਇਹਨਾਂ ਲੜਾਕੂਆਂ ਦਾ ਕਮਾਂਡਰ ਜਨੌਰ ਹੈ, ਫਿਰ ਦੂਜੇ ਦਾ ਨਾਂ ਅਲੀ ਜਾਨ ਲਿਖਿਆ ਦੱਸਿਆ ਗਿਆ ਹੈ, ਤੀਜੇ ਦਾ ਨਾਂ ਹੈ ਜਿਹੜਾ ਨੂਰ ਮੁਹੰਮਦ ਆ, ਚੌਥੇ ਦਾ ਨਾਂ ਜਾਮਕ ਔਰ ਪੰਜਵੇਂ ਦਾ ਨਾਂ ਨਿਆਜ਼ ਦੱਸਿਆ ਗਿਆ ਆ। ਸਿੰਧ ਦੇ ਜਿਹੜੇ ਇੰਟੀਰੀਅਰ ਮਿਨਿਸਟਰ ਨੇ, ਸੂਬਾ ਇੰਟੀਰੀਅਰ ਮਿਨਿਸਟਰ, ਉਹਨਾਂ ਨੇ ਆਖਿਆ ਕਿ ਇਹ ਇਨਸਾਨੀਅਤ ਦੁਸ਼ਮਣ ਸਨ ਔਰ ਇਸ ਵੇਲੇ ਇਹ ਲਾਈਨ ਇਨਫੋਰਸਮੈਂਟ ਏਜੰਸੀਜ਼ ਨੇ ਜਿਹੜੀਆਂ ਉਹਨਾਂ ਦੇ ਕਬਜ਼ੇ ਦੇ ਵਿੱਚ ਨੇ। ਇਹਨਾਂ ਦੇ ਉੱਤੇ ਜਿਹੜੇ ਇਲਜ਼ਾਮ ਨੇ ਉਹਦੇ ਵਿੱਚ ਕਹਿੰਦੇ ਨੇ ਕਿ ਇਹਨਾਂ ਨੇ ਇਹ गिरफ्तारी तो बाद ਜਿਹੜੀ ਮੁੱਢਲੀ ਪੁੱਛ ਪ੍ਰਤੀਤ ਹੋਈ ਉਹਦੇ ਚ ਇਕਰਾਰ ਕੀਤਾ ਕਿ 18 ਜੂਨ 2025 ਨੂੰ ਜੈਕਬਾਬਾਦ ਦੇ ਵਿੱਚ, 28 ਜੁਲਾਈ ਤੇ 7 ਅਕਤੂਬਰ ਨੂੰ ਜਾਫਰ ਐਕਸਪ੍ਰੈਸ, 16 ਦਸੰਬਰ 2025 ਔਰ 26 ਜਨਵਰੀ 2026 ਨੂੰ ਜ਼ਿਲ੍ਹਾ ਸ਼ਿਕਾਰਪੁਰ ਦੇ ਅੱਡੋ ਅੱਡ ਰੇਲਵੇ ਟਰੈਕ ਨੇ ਜਿਹੜੇ ਉਹਨਾਂ 'ਚ ਧਮਾਕੇ ਕਰਕੇ ਉਹਨਾਂ ਨੂੰ ਉਡਾਇਆ ਔਰ ਟ੍ਰੇਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂ ਤਬਾਹ ਕਰਨ ਦੀ ਕੋਸ਼ਿਸ਼ ਕੀਤੀ। ਇਥੋਂ ਸਾਬਤ ਹੁੰਦਾ ਕਿ ਇਹਨਾਂ ਦੀਆਂ ਕਾਰਵਾਈਆਂ ਸਿਰਫ ਬਲੋਚਿਸਤਾਨ ਤੱਕ ਹੀ ਨਹੀਂ ਸਨ, ਇਹਨਾਂ ਦੀਆਂ ਕਾਰਵਾਈਆਂ ਨੇ ਜਿਹੜੀਆਂ ਉਹ ਸਿੰਧ ਵਿੱਚ ਵੀ ਆਈਆਂ ਔਰ ਉਸ ਤੋਂ ਬਾਅਦ ਹੁਣ ਇਹਨਾਂ ਦੀ ਗ੍ਰਿਫਤਾਰੀ ਸਾਹਮਣੇ ਆਈ ਹੈ। ਇਸ ਗ੍ਰਿਫਤਾਰੀ ਤੋਂ ਬਾਅਦ ਹੁਣ ਲਾਈਨ ਇਨਫੋਰਸਮੈਂਟ ਏਜੰਸੀਜ਼ ਇਹ ਉਮੀਦ ਕਰ ਰਹੀਆਂ ਨੇ ਕਿ ਕੁਝ ਹੋਰ ਵੱਡੀਆਂ ਗ੍ਰਿਫਤਾਰੀਆਂ ਜਿਹੜੀਆਂ ਅਸੀਂ ਉਹ ਕਰਨ 'ਚ ਵੀ ਕਾਮਯਾਬ ਰਹਾਂਗੇ। ਜੀ, ਤਾਲਿਬਾਨਾਂ ਨੇ ਪਾਕਿਸਤਾਨ ਤੇ ਇਲਜ਼ਾਮ ਲਾਇਆ ਹੈ ਕਿ ਪਾਕਿਸਤਾਨ ਨੇ ਈਦ ਦੇ ਦਿਨਾਂ 'ਚ ਜੰਗਬੰਦੀ ਦਾ ਸਮਝੌਤਾ ਤੋੜਿਆ ਹੈ ਤੇ ਪਾਕਿਸਤਾਨ ਵੱਲੋਂ ਵੀ ਜਵਾਬ ਹੈ। ਕੀ ਜਾਣਕਾਰੀ? ਜੀ, ਅਫਗਾਨਾਂ ਦਾ ਇਹ ਆਖਣਾ ਹੈ ਕਿ ਜੀ ਪਾਕਿਸਤਾਨ ਨੇ ਈਦ ਦੇ ਦਿਨਾਂ ਦੇ ਵਿੱਚ ਜੰਗਬੰਦੀ ਦਾ ਜਿਹੜਾ ਐਲਾਨ ਕੀਤਾ ਸੀ ਉਹਨੂੰ ਤੋੜਦਿਆਂ ਹੋਇਆਂ ਅਫਗਾਨਿਸਤਾਨ ਦੇ ਅੰਦਰ ਫੇਰ ਕਾਰਵਾਈ ਕੀਤੀ ਹੈ, ਫੇਰ ਹਮਲਾ ਕੀਤਾ ਹੈ ਔਰ ਫੇਰ ਹਲਾਕਤਾਂ ਹੋਈਆਂ ਨੇ। ਇਹ ਕਿੱਥੇ ਹਮਲਾ ਹੋਇਆ, ਕੀ ਹਲਾਕਤਾਂ ਹੋਈਆਂ, ਇਸ ਬਾਰੇ ਉਹਨਾਂ ਦੇ ਜਿਹੜਾ ਬਿਆਨ ਹੈ ਪਾਕਿਸਤਾਨ ਨੇ ਸਿਰੇ ਤੇ ਉਹਨੂੰ ਰੱਦ ਕਰ ਦਿੱਤਾ ਹੈ ਕਿ ਇਹ ਝੂਠ ਦਾ ਪਲੰਦਾ ਹੈ। ਅਸੀਂ ਕਿਸੇ ਕਿਸਮ ਦਾ ਨਾ ਤੇ ਕੋਈ ਹਮਲਾ ਕੀਤਾ ਤੇ ਨਾ ਕੋਈ ਇਹੋ ਜੀ ਗੱਲ ਹੈ ਤੇ ਨਾ ਕੋਈ ਇਹੋ ਜੀ ਬਾਤ ਹੈ। ਯਾਦ ਰਵੇ ਕਿ ਇਹ ਬਿਆਨ ਐਨ ਉਸ ਵੇਲੇ ਆਉਂਦੇ ਨੇ ਜਦੋਂ ਆਪਣਾ ਪੂਰਾ ਜ਼ੋਰ ਲਾ ਰਿਹਾ ਚਾਈਨਾ, ਤੁਰਕੀਆ, ਕਤਰ, ਸਾਊਦੀ ਅਰੇਬੀਆ, UAE ਔਰ ਹੁਣ ਤੇ ਈਰਾਨ ਜਿਹੜਾ ਆਪ ਜੰਗ ਦਾ ਸ਼ਿਕਾਰ ਆ, ਉਹਦੀ ਵੀ ਇਹ ਰੀਚ ਹੈ ਕਿ ਪਾਕਿਸਤਾਨ ਔਰ ਅਫਗਾਨਿਸਤਾਨ ਦੀ ਆਪਸੀ ਲੜਾਈ ਹੈ ਜਿਹੜੀ ਇਹ ਕਿਸੇ ਬੰਨੇ ਠੱਲ ਜਾਵੇ, ਰੁਕ ਜਾਵੇ, ਮੁੱਕ ਜਾਵੇ। ਪਾਕਿਸਤਾਨ ਦੀ ਇੱਕੋ ਹੀ ਮੰਗ ਹੈ ਕਿ ਅਫਗਾਨਿਸਤਾਨ ਨੂੰ ਸਾਨੂੰ ਇਹ ਜ਼ਮਾਨਤ ਦੇਣੀ ਪਏਗੀ। ਜ਼ਮਾਨਤ ਸਿਰਫ ਲਿਖਤੀ ਜ਼ੁਬਾਨੀ ਕਲਾਮੀ ਜਾਂ ਤਹਿਰੀਰੀ ਨਹੀਂ ਹੈ ਜਾਂ ਕਿਸੇ ਸਮਝੌਤੇ ਦੇ ਰੂਪ ਚ ਨਹੀਂ ਹੈ, ਉਹ ਸਾਨੂੰ ਕਾਰਵਾਈਆਂ ਇਹਨਾਂ ਧੜਿਆਂ ਇਹਨਾਂ ਲੋਕਾਂ ਦੇ ਖਿਲਾਫ ਕਰਕੇ ਵਹਾਏ ਜਿਹੜੇ ਪਾਕਿਸਤਾਨ ਆ ਕੇ ਹਮਲਾ ਕਰਦੇ ਨੇ ਔਰ ਇਹਨਾਂ ਟਿਕਾਣੇ ਨੂੰ ਮੁਕਾਏ। ਵੈਸੇ ਕਿਹਾ ਜਾ ਰਿਹਾ ਕਿ ਹਮਲੇ ਕਰਕੇ ਪਾਕਿਸਤਾਨ ਨੇ ਪੂਰਾ ਇਨਫਰਾਸਟ੍ਰਕਚਰ ਹੈ ਜਿਹੜਾ ਉਹਨਾਂ ਦਾ ਤਬਾਹ ਕਰ ਦਿੱਤਾ ਹੈ। ਫਿਰ ਉਹਨਾਂ ਵੱਲੋਂ ਜਿਹੜੀਆਂ ਹਲਾਕਤਾਂ ਦੇ ਦਾਅਵੇ ਸਨ ਕਿ 408 ਲੋਕ ਨੇ ਜਿਹੜੇ ਉਹ ਮੋਏ ਨੇ ਪਾਕਿਸਤਾਨੀ 에ਅਰ ਸਟ੍ਰਾਈਕ 'ਚ, UNO ਦੀ ਰਿਪੋਰਟ ਆਈ ਕਿ ਨਹੀਂ 163 ਮੋਏ ਨੇ। ਹੁਣ ਇੱਕ ਇੰਟੈਲੀਜੈਂਸ ਰਿਪੋਰਟ ਹੈ ਜਿਹੜੀ ਉਹ ਗਰਦਸ਼ ਕਰਨ ਡਈ ਹੈ ਪਰ ਪਰਵੀਨ ਉਹ ਇੰਟੈਲੀਜੈਂਸ ਰਿਪੋਰਟ ਹੈ ਜਿਹੜੀ ਬੜੀ ਕੰਨ ਖੜੇ ਕਰ ਦਿੰਦੀ। ਕਹਿੰਦੇ ਨੇ ਕਿ ਇਹ ਜਿਹੜੀਆਂ 163 ਹਲਾਕਤਾਂ ਹੋਈਆਂ ਨੇ ਨਾ, ਇਹਦੇ ਵਿੱਚ ਇੰਡੀਅਨ ਕਮਾਂਡਰ ਸਨ ਕੁਛ ਜਿਹੜੇ ਇਹਨਾਂ ਨੂੰ ਟ੍ਰੇਨਿੰਗ ਦਿੰਦੇ ਸਨ। ਇਹ ਪਾਕਿਸਤਾਨੀ ਇੰਟੈਲੀਜੈਂਸ ਜ਼ਰੀਏ ਨੇ ਜਿਹੜੇ ਉਹਨਾਂ ਦਾ ਦਾਅਵਾ ਆ ਕਿ ਅਸੀਂ ਜਿਹੜੇ ਅਸਲਾ ਡੀਪੂ ਨੂੰ ਨਿਸ਼ਾਨਾ ਬਣਾਇਆ, ਬਾਕਾਇਦਾ ਫੌਜ ਦਾ ਮਹਿਕਮਾ ਜਿਹੜਾ ISPR ਉਹਨੇ ਵੀ ਇਹ ਆਖਿਆ ਕਿ ਜੀ ਇਹ ਅਫਗਾਨਾਂ ਦਾ ਕਹਿਣਾ ਕਿ ਅਸੀਂ ਹਸਪਤਾਲਾਂ ਨੂੰ ਨਿਸ਼ਾਨਾ ਬਣਾਇਆ, ਬਿਲਕੁਲ ਝੂਠ ਆ ਜੀ। ਉੱਥੇ ਉਹ ਜਿਹੜੇ ਡਰੱਗੀ ਸਨ ਉਹਨਾਂ ਦਾ ਇਲਾਜ ਹੋਣ ਡਿਆ, ਪੂਰੀ ਦੁਨੀਆ ਨੂੰ ਅਫਗਾਨਿਸਤਾਨ ਡਰੱਗ ਵੇਚਦਾ ਆ ਤੇ ਉਹਨਾਂ ਦਾ ਇਲਾਜ ਗਾ ਉੱਥੇ ਕਿਹੜੀ ਹੈ। ਇਹ ਐਕਚੁਅਲ ਉਹ ਲੋਕ ਸਨ ਜਿਹੜੇ ਟ੍ਰੇਨਿੰਗ ਕਰਦੇ ਸਨ ਜਾਂ ਟ੍ਰੇਨਰ ਸਨ। ਇਹ ਟ੍ਰੇਨਿੰਗ ਸੈਂਟਰ ਸੀਗਾ ਔਰ ਫਿਰ ਉਹ ਫੋਟੋ ਜਿਹੜੀ ਅਸੀਂ ਦੱਸੀ ਵੀ ਔਰ ਆਪਣੇ ਦਰਸ਼ਕਾਂ ਨੂੰ ਉਸ ਬਾਰੇ ਜਾਣਕਾਰੀ ਵੀ ਦਿੱਤੀ ਸੀਗੀ ਕਿ ਪਾਕਿਸਤਾਨੀ ਜ਼ਰੀਏ ਨੇ ਜਿਹੜੇ ਉਹਨਾਂ ਨੇ ਜਦੋਂ 에ਅਰ ਸਟ੍ਰਾਈਕ ਕੀਤੀ ਤੇ ਇਹਦੀ ਇੱਕ ਬਕਾਇਦਾ ਫੋਟੇਜ ਜਿਹੜੀ ਉਹ ਜਾਰੀ ਕੀਤੀ ਹੈ। ਫੋਟੇਜ ਵੇਖੀ ਜਾਂਦੀ ਹੈ ਕਿ ਜਦੋਂ ਹਮਲਾ ਹੁੰਦਾ ਆ, ਹਮਲੇ ਤੋਂ ਬਾਅਦ ਪਰਵੀਨ ਉਤੋਂ ਇੱਕ ਧਮਾਕੇ ਤੋਂ ਬਾਅਦ ਇੱਕ ਬਹੁਤ ਵੱਡਾ ਧਮਾਕਾ ਗੁਬਾਰ ਬਣ ਕੇ ਉੱਠਦਾ ਆ ਜਿੱਥੋਂ ਸਾਬਤ ਹੁੰਦਾ ਹੈ ਕਿ ਇੱਥੇ ਗੋਲਾ ਬਾਰੂਦ ਆ ਜਿਹੜਾ, ਜਾਂ ਪਾਕਿਸਤਾਨੀ ਜਿਹੜੇ ਜ਼ਰੀਏ ਨੇ ਉਹ ਦਾਅਵਾ ਕਰਦੇ ਨੇ ਕਿ ਗੋਲੇ ਬਾਰੂਦ ਦਾ ਡੀਪੂ ਆ ਜਿਹੜਾ ਅਸੀਂ ਗੋਦਾਮ ਆ ਜਿਹੜਾ ਉਹ ਤਬਾਹ ਕੀਤਾ ਆ, ਅਸੀਂ ਇਨਸਾਨੀ ਆਮ ਆਬਾਦੀ ਨੂੰ ਨਿਸ਼ਾਨਾ ਨਹੀਂ ਬਣਾਇਆ। ਹੁਣ ਇਹ ਬਿਆਨਾਂ ਤੋਂ ਬਾਅਦ BBC ਦਾ ਇਹ ਆਖਣਾ ਹੈ, ਰਾਊਟਰਸ ਦਾ ਇਹ ਆਖਣਾ ਹੈ, ਇੰਡੀਪੈਂਡੈਂਟ ਯੂਰਪ ਦਾ ਇਹ ਆਖਣਾ ਹੈ, ਸਾਰੀਆਂ ਨਿਊਜ਼ ਏਜੰਸੀਆਂ ਜਿਹੜੀਆਂ ਇਹਨਾਂ ਦਾ ਇਹ ਆਖਣਾ ਹੈ ਕਿ ਪਾਕਿਸਤਾਨ ਦੇ ਤਾਜ਼ਾ ਹਮਲੇ ਦੇ ਤਸਦੀਕ ਨਹੀਂ ਹੋ ਸਕੀ। ਆਜ਼ਾਦ ਜ਼ਰੀਆਂ ਤੋਂ ਤਾਲਿਬਾਨਾਂ ਦੇ ਇਸ ਦਾਅਵੇ ਦੀ ਤਸਦੀਕ ਨਹੀਂ ਹੋ ਸਕੀ ਕਿ ਪਾਕਿਸਤਾਨ ਨੇ ਹਮਲਾ ਕੀਤਾ ਹੈ, ਜਦ ਕਿ ਪਾਕਿਸਤਾਨੀ ਜਿਹੜੇ ਮੀਡੀਆ ਚੈਨਲਸ ਨੇ ਉਹਨਾਂ ਨੇ ਵੀ ਫੈਕਟ ਔਰ ਫਿਗਰਸ ਨੇ ਜਿਹੜੇ ਉਹ ਦੱਸੇ ਨੇ ਕਿ ਅਫਗਾਨਿਸਤਾਨ ਜਾਂ ਉੱਥੋਂ ਦੇ ਜ਼ਿੰਮੇਦਾਰ ਨੇ ਜਿਹੜੇ ਉਹ ਝੂਠ ਬੋਲ ਰਹੇ ਹੈ।
ਮਸੂਦੇ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰਨੇ ਹੁੰਦੇ ਹਾਂ। ਜੀ ਇਹ ਖਬਰਾਂ ਤੁਹਾਡੇ ਵਾਸਤੇ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, Instagram ਹੈ, ਉਹਦੇ ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਇਹਨਾਂ ਖਬਰਾਂ ਨੂੰ ਤੁਸੀਂ ਜੇ ਸਪਾਂਸਰ ਕਰਨਾ ਹੋਏ ਤਾਂ ਟੈਲੀਫੋਨ ਨੰਬਰ ਤੁਹਾਨੂੰ ਪ੍ਰਵੀਨ ਹੋਣੇ ਦੱਸਣਗੇ। ਪਰ ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਸਾਡੇ ਸਭ ਵੱਲੋਂ ਆਪ ਸਭ ਨੂੰ ਈਦ ਮੁਬਾਰਕ। और प्रोग्राम जे खबर स्पॉन्सर करनियां होण ते ओदे लई साडा टेलीफोन नंबर है जी 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚ ਸਾਨੂੰ ਤੇ ਇਜਾਜ਼ਤ ਹੈ ਕਿ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।